ਸਰਨ ਵਿੱਚ ਆਉਣਾ ਕਹਿੰਦੇ ਕਿਹਨੂੰ ਨੇ, ਅਸਲੀਅਤ ਦੇ ਵਿੱਚ ਸ਼ਰਣੀ ਆਉਣਾ ਹੈ ਕਿ ਉਹਦੀ ਵਿਚਾਰ ਮੈਂ ਕਰਾਂ ਸਤਿਗੁਰੂ ਸੇਵਾ ਲੈਣ। ਪਰ ਉਸ ਤੋਂ ਪਹਿਲਾਂ ਜਿੰਨੀ ਨਿਊ ਜਨਰੇਸ਼ਨ ਬੈਠੀ ਹੈ ਨਾ, ਬੱਚੇ ਬੈਠੇ ਨੇ, ਨਵੀਂ ਪੀੜ੍ਹੀ ਬੈਠੀ ਹੈ, ਜਾਂ ਘਰਾਂ ਦੇ ਵਿੱਚ ਜਿਹੜੇ ਬੱਚੇ ਸੁਣਦੇ ਹੋ, ਉਹਨਾਂ ਨਾਲ ਮੈਂ ਇੱਕ ਜ਼ਰੂਰੀ ਗੱਲ ਕਰਨੀ ਚਾਹ ਰਿਹਾ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਮ ਤੌਰ ਤੇ ਬੱਚਿਓ ਸਾਨੂੰ ਕਿਹਾ ਜਾਂਦਾ ਇੰਟੈਲੀਜੈਂਟ ਬਣੋ। ਆਮ ਤੌਰ ਤੇ ਸਾਡੇ ਪੇਰੈਂਟਸ ਕਹਿੰਦੇ ਨੇ, ਗੁਆਂਢੀ ਵੀ ਕਹਿੰਦੇ, ਸਾਡੇ ਰਿਸ਼ਤੇਦਾਰ ਵੀ ਕਈ ਵਾਰੀ ਕਹਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਨੇ ਇਹ ਬੜੀ ਸੱਚਾਈ ਮੈਨੂੰ ਮੈਸੇਜ ਕੀਤੀ, ਔਰ ਮੇਰਾ ਸੁਭਾਅ ਹੈ ਕੋਈ ਵੀ ਗੱਲ ਜਦੋਂ ਚੰਗੀ ਮੇਰੇ ਕੋਲ ਆਵੇ ਮੈਂ ਆਪਣੇ ਕੋਲ ਨਹੀਂ ਰੱਖਦਾ, ਤੁਹਾਡੇ ਤੱਕ ਪਹੁੰਚਾ ਦੇਣਾ। ਆਮ ਤੌਰ ਤੇ ਸਾਨੂੰ ਕਿਹਾ ਜਾਂਦਾ ਇੰਟੈਲੀਜੈਂਟ ਬਣੋ, ਲਾਇਕ ਬਣੋ, ਹੁਸ਼ਿਆਰ ਬਣੋ। ਤੇ ਸੁਣੋ, ਜੇ ਇੰਟੈਲੀਜੈਂਟ ਬਣਨਾ ਹੈ ਨਾ, ਸਵੇਰੇ ਜਲਦੀ ਉੱਠਣਾ ਸ਼ੁਰੂ ਕਰੋ। ਬੱਚੇ ਵੀ ਤੇ ਵੱਡੇ ਵੀ, ਤੁਸੀਂ ਵੀ ਇੰਟੈਲੀਜੈਂਟ ਬਣ ਸਕਦੇ ਹੋ, ਮੈਂ ਵੀ ਬਣ ਸਕਦਾ। ਸਵੇਰੇ ਜਲਦੀ ਉੱਠਣਾ ਸ਼ੁਰੂ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੰਮ੍ਰਿਤ ਵੇਲਾ ਸੰਭਾਲੋ ਜੀ, ਅੰਮ੍ਰਿਤ ਵੇਲਾ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕੋਟ ਬਿਗਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਮਹਾਰਾਜ ਜਦੋਂ ਮੈਂ ਅੰਮ੍ਰਿਤ ਵੇਲੇ ਉੱਠਾਂਗਾ ਮੈਂ ਇੰਟੈਲੀਜੈਂਟ ਬਣ ਜਾਵਾਂਗਾ? ਗੁਰੂ ਜੀ ਕਹਿੰਦੇ ਹਾਂ। ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇਗਾ ਨਾ, ਤੇਰੇ ਜਿਹੜੇ ਪੁੱਠੇ ਕਰਮ ਵੀ ਨੇ ਨਾ, ਪੁੱਠੇ ਕਰਮ ਗੁਰੂ ਰਾਮਦਾਸ ਆਪਣੀ ਬਖਸ਼ੀਸ਼ ਦੇ ਖਾਤੇ ਵਿੱਚੋਂ ਸਿੱਧੇ ਕਰ ਦੇਣਗੇ। ਵਾਹ ਜੀ। ਆ ਪੁੱਠੇ ਕਰਮ ਕਈ ਵਾਰੀ ਸਾਹਮਣੇ ਆ ਜਾਂਦੇ ਆ ਨਾ। ਹੁਣ ਪੁੱਠੇ ਕਰਮਾਂ ਦੇ ਕਰਕੇ ਮੰਨ ਲਓ ਲਿਖਿਆ ਹੋਇਆ 10 ਸਾਲ ਤੂੰ ਗਰੀਬੀ ਭੋਗਣੀ ਹੈ, 10 ਸਾਲ ਕੋਈ ਕਸ਼ਟ ਤੂੰ ਆਪਣੇ ਸਰੀਰ ਤੇ ਭੋਗਣਾ ਹੈ। ਤੂੰ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦੇ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦੇ। ਹੋਏਗਾ ਪਤਾ ਕੀ, ਤੇਰੇ 10 ਸਾਲਾਂ ਦੇ ਕਸ਼ਟ ਨੂੰ ਗੁਰੂ ਰਾਮਦਾਸ ਮੇਰਾਂ ਦੇ ਖਾਤਿਆਂ ਵਿੱਚੋਂ 10 ਦਿਨਾਂ 'ਚ ਖਤਮ ਕਰ ਦੇਣਗੇ। ਵਾਹ। ਸਤਿ ਸ੍ਰੀ ਅਕਾਲ। ਤੇ 10 ਦਿਨਾਂ ਦੀ ਆਈ ਹੋਈ ਤਕਲੀਫ ਨੂੰ ਉਹ 10 ਮਿੰਟਾਂ 'ਚ ਮੁਕਾ ਦੇਣਗੇ, ਤੇ 10 ਮਿੰਟਾਂ ਦੀ ਤਕਲੀਫ ਨੂੰ ਪਿਆਰਿਓ ਉਹ ਸੁਪਨੇ 'ਚ ਕੱਟ ਦੇਣਗੇ। ਸਤਿ ਸ੍ਰੀ ਅਕਾਲ। ਉਹਦੇ ਕੋਲ ਸਾਰੇ ਖਾਤੇ ਨੇ, ਸਾਰੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਕਹਿੰਦੇ ਤੂੰ ਇੰਟੈਲੀਜੈਂਟ ਬਣਨਾ ਹੈ ਨਾ, ਵੱਡੇ ਵੀ ਬਣੋ, ਛੋਟੇ ਵੀ ਬਣੋ। ਆਮ ਤੌਰ ਤੇ ਕਹਿੰਦੇ ਇਹ ਤੇ ਬੱਚਾ ਨਾ ਥੋੜਾ ਜਿਹਾ ਸਿੱਧੜਾ ਜਿਹਾ ਹੈ, ਇਹਨੂੰ ਸਮਝ ਨਹੀਂ ਲੱਗਦੀ। ਅੰਮ੍ਰਿਤ ਵੇਲੇ ਉਠਾਉਣਾ ਸ਼ੁਰੂ ਕਰ ਦਿਓ, ਆਪ ਵੀ ਉਠੋ। ਅੱਜ ਸਾਡੀ ਪ੍ਰੋਬਲਮ ਪਤਾ ਕੀ ਹੈ, ਬੱਚਿਆਂ ਕੋਲੋਂ ਅਸੀਂ ਉਮੀਦਾਂ ਬੜੀਆਂ ਕਰਦੇ ਆਂ, ਪਰ ਆਪ ਉਹ ਕੰਮ ਨਹੀਂ ਕਰਦੇ। ਮਾਂ ਸਾਰਾ ਦਿਨ ਮੋਬਾਈਲਾਂ ਤੇ ਲੱਗੀ ਰਹਿੰਦੀ ਹੈ, ਬੱਚਿਆਂ ਨੂੰ ਕਹਿੰਦੀ ਤੂੰ ਜਪਜੀ ਸਾਹਿਬ ਦਾ ਇੱਕ ਪਾਠ ਕਰ ਲੈ। ਇਦਾਂ ਤੇ ਨਹੀਂ ਨਾ ਹੋਣਾ, ਕਿ ਹੋਏਗਾ? ਇਦਾਂ ਨਹੀਂ ਹੋਏਗਾ। ਬੱਚੇ ਤੇ ਕਹਿ ਦੇਣਗੇ ਮਾਂ ਤੂੰ ਤੇ ਸਾਰੀ ਦਿਹਾੜੀ ਮੋਬਾਈਲ ਚਲਾਈ ਜਾਂਦੀ, ਮੈਨੂੰ ਪਾਠ ਕਰਨ ਬਾਰੇ ਕਹਿ ਰਹੀ। ਉਹੋ ਹੀ ਮਾਂ ਗੁਟਕਾ ਸਾਹਿਬ, ਪੋਥੀ ਸਾਹਿਬ ਫੜ ਕੇ ਬਾਣੀ ਪੜ੍ਹੇ, ਅੱਜ ਨਹੀਂ ਤੇ ਕੱਲ ਬੱਚਾ ਵੇਖਾ ਵੇਖੀ ਪਾਠ ਕਰੇਗਾ ਹੀ ਕਰੇਗਾ। ਮੈਨੂੰ ਆਪਣੀ ਹੋਸ਼ ਹੈ, ਜਦੋਂ ਮੈਂ ਛੋਟਾ ਜਿਹਾ ਸਾਂ ਨਾ, 5-6 ਸਾਲਾਂ ਦਾ, ਤੁਹਾਡੇ ਘਰਾਂ 'ਚ ਵੀ ਕਈ ਇਹੋ ਜਿਹੇ ਬੱਚੇ ਹੋਣਗੇ ਜਿਨ੍ਹਾਂ ਦੇ ਘਰਾਂ 'ਚ ਪ੍ਰਕਾਸ਼ ਨੇ ਨਾ ਗੁਰੂ ਸਾਹਿਬ ਦੇ। ਬੱਚੇ ਜਦੋਂ ਵੱਡਿਆਂ ਨੂੰ ਪ੍ਰਕਾਸ਼ ਕਰਦਿਆਂ ਵੇਖਦੇ ਨਾ, ਉਹ ਕਈ ਵਾਰੀ ਕਿਤਾਬ ਹੀ ਘਰ 'ਚ ਕੋਈ ਪਈ ਹੋਵੇ ਨਾ, ਉਹਨੂੰ ਫਿਰ ਜਿਵੇਂ ਅਸੀਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਉਦਾਂ ਕਰਨ ਲੱਗ ਪੈਂਦੇ ਨੇ। ਆਮ ਪੱਖੀ ਫੜ ਕੇ ਕਈ ਵਾਰੀ ਜਿਵੇਂ ਅਸੀਂ ਚੌਰ ਚਲਾਉਂਦੇ ਉਦਾਂ ਕਰਨ ਲੱਗ ਪੈਂਦੇ ਨੇ। ਇਹਦਾ ਮਤਲਬ ਬੱਚੇ ਜੋ ਵੇਖਦੇ ਨੇ ਉਹ ਕਰਦੇ ਨੇ। ਤੂੰ ਫੜਦੀ ਹੈ ਸਾਰਾ ਦਿਨ ਮੋਬਾਈਲ, ਮੋਬਾਈਲ ਦੇ ਉੱਤੇ ਵੇਖਦੀਆਂ ਪਿਕਚਰਾਂ, ਮੋਬਾਈਲ ਦੇ ਉੱਤੇ ਹੋਰ ਨਾਚ ਗਾਣੇ ਚੱਲਦੇ ਨੇ, ਤੇ ਬੱਚਿਆਂ ਨੂੰ ਕਿਹਾ ਜਾਂਦਾ ਪੁੱਤਰ 2 ਪਾਠ ਕਰ ਲੈ ਜਪਜੀ ਸਾਹਿਬ, ਬੱਚੇ ਨਹੀਂ ਕਰਨ ਲੱਗੇ।
ਤੂੰ ਪਹਿਲੇ ਪੋਥੀ ਸਾਹਿਬ ਆਪ ਫੜ। ਬੱਚਿਆਂ ਨੂੰ ਜੇ ਅੰਮ੍ਰਿਤ ਵੇਲੇ ਉਠਾਉਣਾ ਹੈ ਨਾ, ਪਹਿਲੇ ਆਪ ਨਾਲ ਉੱਠ। ਜਦੋਂ ਉਠੋਗੇ ਫਿਰ ਇੰਟੈਲੀਜੈਂਟ ਤੁਸੀਂ ਵੀ ਬਣ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਹਿਲਾ ਤਰੀਕਾ ਬੱਚਿਓ ਤੁਸੀਂ ਵੀ ਸੁਣਿਓ, ਵੱਡਿਓ ਤੁਸੀਂ ਵੀ ਸੁਣਿਓ। ਇੰਟੈਲੀਜੈਂਟ ਬਣਨਾ ਤੇ ਅੰਮ੍ਰਿਤ ਵੇਲਾ ਸੰਭਾਲੋ। ਦੂਜਾ ਤਰੀਕਾ ਇੰਟੈਲੀਜੈਂਟ ਬਣਨ ਦਾ, ਬੋਲੋ ਆਰਾਮ ਨਾਲ। ਆਰਾਮ ਨਾਲ ਬੋਲੋ, ਤਲਖੀ ਨਾਲ ਨਹੀਂ, ਕਾਲੇਪਨ ਨਾਲ ਨਹੀਂ, ਆਰਾਮ ਨਾਲ ਬੋਲੋ, ਆਰਾਮ ਨਾਲ ਮਿੱਠਾ ਬੋਲੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮਿਠਾਸ ਨਾਲ ਬੋਲੋ, ਮਿਠਾਸ ਨਾਲ, ਆਰਾਮ ਨਾਲ ਬੋਲੋ। ਤੀਸਰਾ ਖਾਓ ਵੀ ਤਮੀਜ਼ ਨਾਲ। ਤਮੀਜ਼ ਨਾਲ ਖਾਣਾ ਖਾਓ। ਕਈ ਖਾਂਦੇ ਨੇ ਐ ਚੱਪ 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 ਦੀਆਂ ਆਵਾਜ਼ਾਂ ਆਉਂਦੀਆਂ ਨਾਲ। ਇਦਾਂ ਨਹੀਂ, ਸੱਚੀ ਗੱਲ ਕਰ ਰਹੇ ਆ, ਪਰਿਵਾਰਕ ਮੈਂਬਰ ਆ ਨਾ ਆਪਾਂ। ਖਾਓ ਵੀ ਤਮੀਜ਼ ਦੇ ਨਾਲ, ਔਰ ਗਰਾਈ ਪੂਰੀ ਚਿੱਥੋ। ਕਦੀ ਡਾਕਟਰਾਂ ਕੋਲ ਪੁੱਛ ਕੇ ਵੇਖਣਾ, ਉਹ ਕਹਿਣਗੇ ਵੀ ਕਾਲੇਪਨ ਨਾਲ ਨਹੀਂ ਖਾਣਾ। ਜਿਹੜੀ ਗਰਾਈ ਮੂੰਹ ਦੇ ਵਿੱਚ ਪਾਈ ਹੈ ਨਾ, ਉਹਨੂੰ ਚਿੱਥੋ, ਬਾਰ-ਬਾਰ ਚਿੱਥੋ। ਚਿੱਥਣ ਤੋਂ ਬਾਅਦ ਜਦੋਂ ਵੇਖੋ ਕਿ ਪੂਰੀ ਹੁਣ ਚਿੱਥੀ ਗਈ, ਉਸ ਤੋਂ ਬਾਅਦ ਗਲੇ ਤੋਂ ਥੱਲੇ ਲੰਘਾਓ। ਇਹਦੇ ਨਾਲ ਸਿਹਤ ਠੀਕ ਰਹਿੰਦੀ ਹੈ। ਇੰਟੈਲੀਜੈਂਟ ਬਣਨਾ ਇਹ ਤੀਜਾ ਨੁਕਤਾ ਹੈ। ਪਹਿਲਾ ਭੁੱਲਿਓ ਨਾ, ਪਹਿਲਾ ਨੁਕਤਾ ਸਵੇਰੇ ਦੇਰ ਨਾਲ ਉਠੋ। ਦੇਰ ਨਾਲ ਉਠੋ, ਉੱਚੀ ਬੋਲੋ, ਦੇਰ ਨਾਲ ਉਠੋ। ਹਾਂ, ਅੰਮ੍ਰਿਤ ਵੇਲੇ ਉਠੋ, ਜਲਦੀ ਉਠੋ। ਆਖੋ ਧੰਨ ਗੁਰੂ ਰਾਮਦਾਸ ਜੀ। ਦੂਜਾ ਤੇਜ਼ੀ ਨਾਲ ਬੋਲੋ, ਤੇਜ਼ੀ ਨਾਲ। ਹਾਂ, ਆਰਾਮ ਨਾਲ ਬੋਲੋ। ਤੇ ਤੀਸਰਾ ਖਾਓ ਵੀ ਬਦਤਮੀਜ਼ੀ ਨਾਲ। ਬਦਤਮੀਜ਼ੀ ਨਾਲ ਖਾਓ, ਤਮੀਜ਼ ਨਾਲ ਖਾਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਕੁਝ ਨਾ ਕੁਝ ਕ੍ਰੀਏਟਿਵ ਸੋਚੀ ਜਾਇਆ ਕਰੋ, ਕੁਝ ਨਾ ਕੁਝ ਹਰ ਵੇਲੇ। ਮੈਂ ਵੀ ਸੋਚਦਾ ਰਹਿਣਾ ਕਿ ਅੱਜ ਮੈਂ ਕਿਹੜੀ ਕਥਾ ਸੁਣਾਉਣੀ, ਅੱਜ ਮੈਂ ਕਿੱਥੋਂ ਬਚਨ ਕੋਈ ਕੱਢਣਾ, ਨਵਾਂ ਕੱਢਣਾ ਅੱਜ। ਕਿਉਂਕਿ ਰੋਜ਼ ਤੁਸੀਂ ਜਿਹੜੇ ਪ੍ਰੋਗਰਾਮ ਵੇਖਦੇ ਹੋ ਨਾ, ਮੇਰੀ ਕੋਸ਼ਿਸ਼ ਇਹੋ ਹੀ ਹੁੰਦੀ ਹੈ, ਜਦੋਂ ਦੇ 2 ਸਾਲਾਂ ਤੋਂ ਸ਼ੁਰੂ ਹੋਏ ਕੋਈ ਪ੍ਰੋਗਰਾਮ ਸੁਣ ਲਓ, ਇੱਕ ਅੱਧੇ ਪ੍ਰੋਗਰਾਮ 'ਚ ਹੋ ਸਕਦਾ ਕੋਈ ਬਚਨ ਰਿਪੀਟ ਹੋਇਆ ਹੋਵੇ, ਨਹੀਂ ਤੇ ਤਕਰੀਬਨ ਮੈਂ ਰੋਜ਼ ਨਵੀਆਂ ਗੱਲਾਂ ਕਰਦਾ। ਨਵੀਆਂ ਗੱਲਾਂ, ਕ੍ਰੀਏਟਿਵ ਸੋਚੋ, ਕ੍ਰੀਏਟਿਵ। ਮੈਂ ਨਵਾਂ ਕਿਵੇਂ ਕਰ ਸਕਦਾ, ਮੈਂ ਨਵੀਂ ਚੀਜ਼ ਕਿਵੇਂ ਕਰ ਸਕਦਾ, ਆਹ ਕੰਮ ਮੈਂ ਨਵਾਂ ਕਰਾਂਗਾ, ਇਹਦੇ ਨਾਲ ਆਹ ਲਾਭ ਹੋ ਜਾਏਗਾ, ਇਹਦੇ ਨਾਲ ਇਦਾਂ ਚੀਜ਼ ਹੋ ਜਾਏਗੀ। ਇਦਾਂ ਸੋਚਿਆ ਕਰੋ। ਤੇ ਜਿਹੜਾ ਕੰਮ ਕਰਨਾ ਹੈ ਨਾ, ਭਾਵੇਂ ਉਹ ਬੱਚਿਓ ਸਕੂਲ ਦਾ ਕੰਮ ਹੈ, ਤੇ ਭਾਵੇਂ ਜਿੰਨੇ ਅਸੀਂ ਵੱਡੇ ਬੈਠੇ ਆ ਘਰ ਦਾ ਕੰਮ ਹੈ, ਉਹ ਸ਼ਾਂਤੀ ਨਾਲ ਕਰਿਆ ਕਰੋ, ਕਲਾ ਕਲੇਸ਼ ਪਾ ਕੇ ਨਹੀਂ। ਅਸੀਂ ਕਈ ਵਾਰੀ ਘਰ ਦਾ ਕੰਮ ਵੀ ਭੈਣੋ ਜ਼ਰੂਰ ਝਾਤੀ ਪਾਇਓ, ਪਕਾਉਂਦੀਆਂ ਤੇ ਰੋਟੀਆਂ ਵਾ, ਪਰ ਕਈ ਵਾਰੀ ਕੱਢਦੀਆਂ ਬੱਚਿਆਂ ਨੂੰ ਗਾਲਾਂ ਹੀ ਨਾਲ ਨਾਲ। ਚੱਲਦਾ ਨਹੀਂ ਏ, ਸੱਚੀ ਗੱਲ ਏ। ਅਸੀਂ ਕਈ ਵਾਰੀ ਬੈਠੇ ਦੁਕਾਨਾਂ ਤੇ ਹੁੰਨੇ ਆ, ਦੁਕਾਨ ਦੇ ਉੱਤੇ ਬੈਠੇ ਤੇ ਹਾਂ, ਪਰ ਗੱਦੀ ਤੇ ਬਹਿ ਕੇ ਵੀ ਨੌਕਰਾਂ ਨਾਲ ਕਲਪਨਾ ਹੀ ਪਾਈ ਹੁੰਦੀ ਹੈ ਹਰ ਵੇਲੇ। ਤੂੰ ਇਦਾਂ ਨਹੀਂ ਕੀਤਾ, ਤੂੰ ਆਹ ਨਹੀਂ ਕੀਤਾ, ਇਦਾਂ ਨਹੀਂ, ਇਦਾਂ। ਉਹ ਪਿਆਰ ਨਾਲ ਸਮਝਾ ਲੈ, ਕਲਪਨਾ ਨਾ ਪਾ, ਕੰਮ ਕਰ ਸ਼ਾਂਤੀ ਨਾਲ। ਤੇ ਜਦੋਂ ਕਮਾਈ ਕਰਨੀ ਨਾ, ਕਮਾਈ ਕਰ ਇਮਾਨਦਾਰੀ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਇੰਟੈਲੀਜੈਂਟ ਬਣਨਾ ਹੈ ਨਾ, ਕਈ ਵਾਰੀ ਕਦੀ ਵੀ ਆਪਣੇ ਜੀਵਨ ਦੇ ਵਿੱਚ ਧੋਖੇ ਦੀ ਕਮਾਈ ਨਾ ਕਰਿਓ। ਇਹ ਮੇਰੀ ਬੇਨਤੀ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਸਾਹਿਬ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਲੇਖਾ ਤੈਨੂੰ ਦੇਣਾ ਪੈਣਾ, ਖਾਏਗਾ ਭਾਵੇਂ ਸਾਰਾ ਪਰਿਵਾਰ, ਪਰ ਲੇਖਾ ਤੇ ਤੈਨੂੰ ਭੁਗਤਣਾ ਪੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਮਾਓ ਇਮਾਨਦਾਰੀ ਨਾਲ, ਤੇ ਜਿੰਨੀ ਬਚਤ ਕਰ ਸਕਦੇ ਹੋ ਨਾ, ਉਹ ਲਗਾਤਾਰ ਕਰੋ, ਭਾਵੇਂ ਥੋੜੀ ਕਰੋ। ਗੱਲਾਂ ਇਹ ਬੜੀਆਂ ਕੰਮ ਆਉਣਗੀਆਂ ਜੀਵਨ ਦੇ ਵਿੱਚ ਜਿਹੜੀਆਂ ਮੈਂ ਕਰ ਰਿਹਾ। ਵਾਰ-ਵਾਰ ਸੁਣਿਓ, ਵਾਰ-ਵਾਰ। ਤੇ ਅਗਲਾ, ਖਰਚ ਕਰੋ ਸਮਝਦਾਰੀ ਦੇ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਮਝਦਾਰੀ ਦੇ ਨਾਲ ਖਰਚਾ ਕਰੋ। ਇਹ ਨਹੀਂ ਕਿ ਆਮਦਨ ਤੇਰੀ 100 ਰੁਪਈਆ ਤੇ ਖਰਚੇ ਤੂੰ 500 ਦੇ ਕਰ ਰਹੇ ਆ, ਇਦਾਂ ਨਹੀਂ। ਕਰਜ਼ੇ ਨਾ ਚੜਾ, ਕਰਜ਼ੇ ਨਾ ਚੜਾ। ਜਿੰਨੀ ਚੱਦਰ ਹੈ ਉਹਦੇ ਵਿੱਚ ਪੈਰ ਪਸਾਰ, ਤੇ ਕੋਸ਼ਿਸ਼ ਕਰੋ ਥੋੜਾ ਪਾਲੋ। ਥੋੜੇ ਤੋਂ ਭਾਵ
कि घट कपड़े भावें तेरे कोल 5 जोड़े होण घर दे विच, पर 5 जोड़े भी इहो जे होण जिन्हां जोड़ियां नूं पाउण दे करके दूजियां दे अंदर गलत विचारां ना बनन। इहो जे कपड़े ना कदी पाओ, सादे पाओ, साफ सुथरे पाओ। आखो धन गुरु रामदास जी, ਧੰਨ ਗੁਰੂ ਰਾਮਦਾਸ ਜੀ। ते साह लो लंबे। ते अगली गल उन्हें कही, कहंदा जियो खुशी दे नाल, चेहरे दे विच ना तेरे हर वेले मुस्कुराहट होवे, मुस्कुराहट। हसन लग्या मुल नहीं लगदा। जे 2-4 सैकंड समाइल तू चेहरे दे उत्ते रखी है ना, फोटो सही आ सकदी है। जे हर वेले चेहरे दे उत्ते मुस्कुराहट रखेगा, जीवन भी खुशहाल बन सकता है। माता साहब कौर जी ना, साडे मां जी, हर वेले उन्हां दा चेहरा ना हसू हसू करदा सी। ते जेड़ा भी माता साहब कौर जी दे चेहरे वल वेखदा सी ना, इतिहास दे पन्नियां ते लिखिया जेड़ा मां जी दे चेहरे वल वेखदा सी ना, वो अपने दुख भुल जांदा सी। मां जी दा चेहरा इहो जिहा सी। आखो धन गुरु रामदास जी, ਧੰਨ ਗੁਰੂ ਰਾਮਦਾਸ जी। ते जे इंटैलीजेंट बनना है ना, समय सिर सौ भी जाया करो, तां ही जल्दी उठांगे। ये नहीं 1-1 2-2 बजे तक WhatsApp Facebook ही चलाउंदे रहे, फिर गल नहीं बननी, फिर अमृत वेला नहीं संभालिया जाना। इंटैलीजेंट जे बनना है, ये मैं कुछ गल्लां कीतियां, इन्हां नूं ध्यान नाल वार-वार सुणियो और इन्हां गल्लां नूं फिर मनण दा यतन करियो। हुण मैं दूजा शब्द पढ़ना है। आखो धन गुरु रामदास जी, ਧੰਨ ਗੁਰੂ ਰਾਮਦਾਸ जी। देखो 10 मिनट घट 10 होए ने, बस पूरा लाहा लैना। इस समय नूं बड़े समय तो उड़ीक रहे सां आपां, बहुत समय तो। बाकी संगतां वल्लों मैनूं हुक्म बड़े लगे होए ने, आ भी पढ़ना है। भैणां ने मैनूं, मेरा ख्याल इत्थे भैणां बैठियां ने, जे तुसीं मां जी बैठे ने हथ जोड़ रहे कि वो जरूर पढ़ियो। वार-वार इक्को इशारा करी जा रहे, जे तुसीं ना पढ़दे बां असां रुल जाना सी। होर भी इधर भी बैठे भैन जी, वो भी इशारे इहो ही वार-वार संगतां कह रहीआं। होर भी शब्दां दे तुसीं हुक्म कीते ने, ते जिवें पिता जी नूं भाया। आओ पहले गुरु रामदास जी दा उच्चारण कीता। ये शब्द गुरु ग्रंथ साहिब जी दे 450 नंबर अंग दे उत्ते दर्ज, ज्यों भावे त्यों राख लै हम सरन प्रभ आए राम राजे। ये पढ़िए ते शरण विच आउणा है कि असलीयत दे विच। बस मैं थोड़े ਜਿਹੇ मिनटां 'ਚ ये सांझ करनी। मेरी बेनती बचन मनना, सारे प्रेम 'ਚ तुसीं बहिंदे हो, कोई काला नहीं पैंदा, मैनूं पता है। क्योंकि जदों असीं अमृतसर साहिब रैण सभाई करदे आ ना, हज़ारां संगतां आउंदियां, हज़ारां। पिता जी दी मेहर नाल इस वारी 13 अगस्त नूं रैण सभाई रखी है। 13 अगस्त PTC सिमरन ते लाइव भी आएगा प्रोग्राम, तुसीं देखियो, दर्शन करियो। हज़ारां संगतां हुंदियां। 10 वजे असीं राती प्रोग्राम शुरू करना हुंदा है, शुरू ते 7 वजे तो चौंकड़ा मार के पंडाल फुल हो जाता है। आखो धन गुरु रामदास जी, ਧੰਨ ਗੁਰੂ 7 ਰਾਮਦਾਸ वजे जी। 2.5-3 घंटे पहले ही संगत बह जाती कि सानू अगे बैठण दी जगह मिल जे, पिछे नहीं बहना आपां। 7-7:30 वजे पंडाल फुल हो जाता है। सरोवर दियां परिक्रमा ने, माता कौलां जी दे गुरुद्वारे दियां परिक्रमा भर जांदियां, सारे पासे संगतां सज जांदियां। 7-7:30 ते समाप्ति हुंदी सवेरे 4 वजे। रैण सभाई पिछली जिहड़ी लंघी है ना, वेखियो YouTube ते पई होई है। समाप्ति हुंदी 4 वजे। 7 तो बैठे ने संगत दे प्रेमी, 4 वजे तक भी उठण लई कोई तैयार नहीं हुंदा। धक्के नाल जदों गुरु साहब जांदे ना, जिवें धक्के नाल असीं कहने जी हुण चलीए अपने अपने घरां नूं, फिर जांदी संगत, उदां कोई जाण नूं तैयार नहीं हुंदा। एडा प्रेम है। तुहाडीआं अखां 'ਚ भी मैं ओही प्रेम वेख रिहा। भावें जिन्ना मर्जी कीर्तन करी चलीए, तुसीं प्यार 'ਚ सजणा। ते मेरी बेनती, जिवें बस बैठे हो, नशा जिवें चढ़िया होया ना, मैनूं बड़ा चढ़दा नशा बाणी दा, कीर्तन दा बड़ा चढ़दा। तुसीं भी जिवें प्रेम वाले नशे 'ਚ बैठे हो ना, बस इसे तरह सजियो। एक भी प्रेमी हिल जुल ना करियो। जदों एक भी हिलदा ना, मेरा मन बड़ा दुखदा जे। मैं गरीब दा मन ना दुखायो। 10:15 10:20 तक ਆਪਾਂ समाप्ति कर देनी सारी। आओ जी, ये शब्द सारी संगत प्यार 'ਚ हाजरी लायो, कोई रसना मंझी ना रहे। फिर शरण विच आउणा असल 'ਚ है कि सतगुरु सेवा लैण। शरण प्रभ आए, शरण प्रभ आए। बोलो, शरण प्रभ आए, शरण प्रभ आए।
प्रभ आए, सारे शरण प्रभ आए, शरण प्रभ आए, आए शरण प्रभ आए, शरण प्रभ आए। ज्यों पावे त्यों राख ले, ज्यों पावे त्यों राख ले, शरण प्रभ आए, शरण प्रभ आए, आए शरण प्रभ आए, शरण प्रभ आए। धन गुरु रामदास जी, धन गुरु रामदास जी, सारे प्यार न लखन जी, धन बाबा दीप सिंह जी, धन खंडे वाणिया, ज्यों पावे त्यों राख ले, हम शरण प्रभ आए, राम राजे बड़ो सारे जी प्यार नाल ज्यों पावे त्यों राख ले, हम शरण प्रभ आए, राम राजे शरण प्रभ आए, शरण प्रभ आए, आए शरण प्रभ आए, शरण प्रभ आए। संगत बोले सारी शरण प्रभ धन गुरु रामदास जी, धन गुरु रामदास जी, प्यार ना लखो धन बाबा दीप सिंह जी, हम फूल बिगाड़े, हम फूल बिगाड़े, बोलो हम फूल बिगाड़े, दिन से रात हर लाज रखाए, हर लाज रखाए, हम फूल बिगाड़े, दिन से रात हर लाज रखाए, हर लाज रखाए, शरण प्रभ आए, शरण प्रभ आए, करो कृपा शरण प्रभ आए, शरण प्रभ आए। सारी संगत बोलो शरण प्रभ, वाह
रामदास जी, धन गुरु रामदास जी, धन बाबा देव सिंह जी। हम बारक तो गुर पिता है, दे मत समझाए, दे मत समझाए। ਅਸੀਂ ਬੱਚੇ ਆ ਨਾ ਉਹਦੇ, ਮਤ ਮੰਗੋ ਚੰਗੀ ਮਤ। हम बारक तो गुर पिता है, दे मत समझाए, दे मत समझाए। शरण प्रभ आए, शरण प्रभ आए, आए। शरण प्रभ आए, शरण प्रभ आए। सारी संगत बोलो शरण प्रभ। वाह। धन गुरु रामदास जी, धन गुरु रामदास जी, प्यार न लखो न जी, धन बाबा देव सिंह जी। जन नानक दास हर कांडिया, हर पैज रखाए, हर पैज रखाए। जन नानक दास हर कांडिया, हर पैज रखाए, हर पैज रखाए। शरण प्रभ आए, शरण प्रभ आए। धन गुरु रामदास जी, शरण प्रभ आए, शरण प्रभ आए। जी ज्यों पावे त्यों रख ले, जो पावे त्यों रख ले। शरण प्रभ आए, शरण प्रभ आए, आए। शरण प्रभ आए, शरण प्रभ आए। ठाकुर तुम शरणाई आया, ठाकुर तुम शरणाई आया, तुम शरणाई आया, ठाकुर तुम शरणाई आया, तुम शरणाई आया, तुम शरणाई भैणा बोलो मेरिया, तुम शरण ठाकुर जी, तुम शरणाई आया, ठाकुर तुम शरणाई आया, तुम शरणाई आया, मेरे वीर तुम शरणाई मेरिया भैणा, तुम शरण जी। उतर गयो मेरे मन का संसार, उतर गयो मेरे मन का संसार, उतर
ते दर्शन पाया, ठाकुर तुम सरनाई आया, तुम सरनाई आया, ठाकुर तुम सरनाई आया, तुम सरनाई आया, ठाकुर तुम सरनाई भैणा आया। मेरिया तुम जी सतगुर आया शरण तुम्हारी, सतगुर आया शरण तुम्हारी, सतगुर आयो शरण तुम्हारी, सतगुर आयो शरण तुम्हारी। सतगुर गज के वाह। मिले सुख, 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 मिले सुख। बोलो मिले चाहिए ना, मंगो मिले हाँ। मिले सुख नाम हर सोपा, मिले सुख नाम हर सोपा, मिले सुख नाम हर शोभा, मिले सुख नाम हर शोभा। चिंता लाए जी चिंता लाए, चिंता लाए हमारी, चिंता लाए हमारी, चिंता लाए हमारी, अरे ओ चिंता चिंता लाए हमारी। चिंता वाह वाह। हाँ आया दूरों चल के, हाँ आया दूरों चल के, हो आया दूरों चल के, हो आया दूरों चल बोलो के। हाँ आया बारी सिर अपनी गज के वाह जी। खाओ आया, हाँ आया, आया दूरों चल के, हो आया, हो आया, आया दूरों चल बोलो के। हाँ आया, आया जी। खाओ आया, हाँ आया, आया दूरों चल के, हो आया, हो आया, आया दूरों चल के। आया दूरों, हाँ आया दूरों चल के, हाँ आया दूरों चल के, हो आया दूरों चल के, हो आया दूरों चल के। बोलो हाँ आया। जेड़ी जेड़ी भी प्रॉब्लम है ना, आ बैठे जे गुरु रामदास गुरु ग्रंथ ਸਾਹਿਬ ਦੇ ਰੂਪ ਦੇ ਵਿੱਚ, ਲਾ ਦਿਓ ਆਪਣੀ ਅਰਜੀ, ਲਾ ਦਿਓ ਆਪਣੀ ਐਪਲੀਕੇਸ਼ਨ। ਆਹੀ ਵੇਲਾ ਹੁੰਦਾ ਝੋਲੀਆਂ ਭਰਮਾਉਣ ਦਾ, ਜਦੋਂ ਕੀਰਤਨ ਹੋ ਰਿਹਾ ਹੋਵੇ, ਕੀਰਤਨੀਆਂ ਨੂੰ ਕੋਈ ਮਾਇਆ ਦਾ ਲੋਭ ਨਾ ਹੋਵੇ, ਸੰਗਤਾਂ ਵੀ ਰਸ ਵਿੱਚ ਬੈਠੀਆਂ ਹੋਣ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਪ੍ਰਤੱਖ ਬਾਬਾ ਬੈਠਾ ਹੁੰਦਾ ਝੋਲੀਆਂ ਭਰਨ ਵਾਸਤੇ। ਤੁਹਾਡੀ ਇੱਕ ਇੱਕ ਦੀ ਭਾਵਨਾ ਨੂੰ ਉਹ ਵੇਖ ਰਿਹਾ, ਇੱਕ ਦੇ ਅੰਦਰ ਉਹ ਫੇਰਾ ਪਾ ਰਿਹਾ। ਜਿਹੜੀ ਜਿਹੜੀ ਵੀ ਤੁਹਾਡੀ ਕੋਈ ਪ੍ਰੋਬਲਮ ਹੈ ਨਾ, ਅੱਜ ਲਾ ਦਿਓ ਅਰਜੀ ਬਾਪੂ ਦੇ ਚਰਨਾਂ ਵਿੱਚ। ਮੈਂ ਗੁਰੂ ਦੀ ਕਿਰਪਾ ਨਾਲ ਕਹਿ ਰਿਹਾ, ਅੱਜ ਤੁਹਾਡੀਆਂ ਕੀਤੀਆਂ ਹੋਈਆਂ ਬੇਨਤੀਆਂ ਗੁਰੂ ਰਾਮਦਾਸ ਸੁਣਨਗੇ ਨਹੀਂ, ਅੱਜ ਤੁਹਾਡੀਆਂ ਕੀਤੀਆਂ ਬੇਨਤੀਆਂ ਗੁਰੂ ਰਾਮਦਾਸ ਮੰਨ ਲੈਣਗੇ। ਸੋਹਣੇ ਹਾਲ ਸਤਿ ਸ੍ਰੀ ਅਕਾਲ। ਅੱਜ ਲਾ ਦਿਓ ਬਾਪੂ ਦੇ ਅੱਗੇ ਅਰਜ਼ੀਆਂ, ਬਾਪੂ ਜੀ ਤੈਥੋਂ ਨਾ ਮੰਗਾ ਕਿਹਦੇ ਕੋਲੋਂ ਮੰਗਾ, ਤੇਰੇ ਅੱਗੇ ਤਰਲਾ ਨਾ ਪਾਵਾਂ ਕਿਹਦੇ ਅੱਗੇ ਪਾਵਾਂ। ਅੱਜ ਲਾ ਦਿਓ ਆਪਣੀ ਅਰਜ਼ੀ ਜੀ। ਖਾਓ ਆਇਆ,
आया आया दूरों चल के आया आया दूरों चल भैड़ा बोलो आया दूरों आया दूरों चल के आया दूरों चल के आया दूरों चल के आया दूरों चल बोलो आया बड़ी दूरों आया मैं कई जन्म कीट पतंगा कई जन्म गजमीन कुरंगा कई जन्म पंखी सर्प घुमयो कई जन्म खैबर वृक्ष जयो मिल जगदीश मिलन की बरिया चिरंकार ए देश सिंजरिया हम सर दीन दयाल न तुम सर अपतियार क्या कीजे बचनी तौर मोर मन माने जन को पूरन दीजे हम मन बन जाओ रमैया कारण कारण कवन बोल बहुत जन्म बिछड़े थे मातो आया दूरों 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 चल के बहुत जन्म बिछड़े थे मातो ये जन्म तुम्हारे लिखे 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 तुम्हारे 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 लिखे कह रविदास आस लग जीवो चिर पयो दर्शन देखे जी खाओ आया आया दूरों चल के आया आया दूरों चल भैड़ा मेरे आया दूरों मैं तकी ता सरनाए जियो मैं तकी ता सरनाए जियो की तो सरना है जियो मैं तकी तो सरना है जियो मैं तकी ता मैं आशा रखी चित में मेरा सबो दुख मगलो मेरा सबो दुख मगलो मेरा सबो दुख गवाए जियो शरण प्रभु आए शरण प्रभु आए आए शरण प्रभु आए शरण प्रभु आए बोले शरण प्रभु आए शरण प्रभु आए शरण प्रभु आए आए शरण प्रभु आए शरण प्रभु आए बोलो शरण वाह, वाह। मेरी बेनती मनोगे ਜਿਹੜੀ ਜਿਹੜੀ ਵੀ ਘਰ 'ਚ ਪ੍ਰੋਬਲਮ ਹੈ ਨਾ ਬਸ ਅੱਜ ਅੱਗੇ ਰੱਖਦੇ ਹੋ ਬੱਪੂ ਦੇ ਪ੍ਰਤੱਖ ਬੈਠੇ ਜੇ ਗੁਰੂ ਰਾਮਦਾਸ ਅੱਜ ਬੱਪੂ ਜੀ ਦੇ ਅੱਗੇ ਰੱਖਦੇ ਹੋ ਗੁਰੂ ਰਾਮਦਾਸ ਜੀ ਨੂੰ ਧੰਨ ਕਹਿਣਾ ਹੈ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਤੇ ਆਪਣੀ ਆਪਣੀ ਅਰਜ਼ੀ ਲਾਉਣੀ ਜੇ ਨਾਲ ਆਪਣੀ ਆਪਣੀ ਬੇਨਤੀ ਲਾਉਣੀ ਜੇ ਨਾਲ ਮੈਂ ਸੱਚ ਕਹਿ ਰਿਹਾ ਅੱਜ ਬੇਨਤੀਆਂ ਕਬੂਲ ਹੋਣੀਆਂ ਨੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅੱਜ ਬੇਨਤੀਆਂ ਕਬੂਲ ਹੋਣੀਆਂ ਨੇ ਮੈਨੂੰ ਪ੍ਰਤੀਤ ਹੋ ਰਿਹਾ ਹੈ ਪ੍ਰਤੀਤ ਹੋ ਰਿਹਾ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਸਾਰੀ ਸੰਗਤ ਬੋਲੇ ਧੰਨ ਗੁਰੂ ਜੀ ਧੰਨ ਗੁਰੂ ਰਾਮ
ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬੋਲੋ ਬਾਬਾ ਮੇਰੇ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬੋਲੋ ਬਾਬਾ ਵਾਹਿਗੁਰੂ 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 ਪਿਆਰਾ ਵਾਹਿਗੁਰੂ 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 ਜੀ ਵਾਹਿਗੁਰੂ 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 ਬੇਨਤੀਆਂ ਵਾਹਿਗੁਰੂ 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 ਕਰੋ ਜੋਦੜੀਆਂ ਸੰਗਤ ਬੋਲੇ ਵਾਹਿਗੁਰੂ 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 शरण प्रभ आए, शरण प्रभ आए, आए शरण प्रभ आए शरण प्रभ आए। बोले सो निहाल सत श्री अकाल। सत श्री अकाल।
ਸਤਿ ਸ੍ਰੀ ਅਕਾਲ। ਮੇਰਾ ਚਿੱਤ ਬੜਾ ਸਤਿ ਸ੍ਰੀ ਚਿੱਤ ਮੇਰਾ ਬੜਾ ਕਰ ਰਿਹਾ ਸੀ ਕਿ ਸ਼ਰਨ ਵਿੱਚ ਆਉਣਾ ਹੈ ਕਿ ਉਹ ਵਿਚਾਰ ਨੂੰ ਅੱਗੇ ਵਧਾਵਾਂ, ਪਰ ਸਮਾਪਤੀ ਦਾ ਸਮਾਂ ਹੋ ਗਿਆ। ਮੈਂ ਅੱਗੇ ਨਹੀਂ ਜਾਣਾ, ਕੀਰਤਨ ਦੀ ਸਮਾਪਤੀ ਕਰ ਰਹੇ ਹਾਂ। ਭੁੱਲ ਚੁੱਕ ਦੀ ਤੁਸੀਂ ਸਾਰਿਆਂ ਨੇ ਖਿਮਾ ਕਰ ਦੇਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਜੋ ਸੰਗਤ ਨੇ ਕੀਰਤਨ ਭੇਟ ਮਾਇਆ ਦਿੱਤੀ ਹੈ, ਤੁਹਾਡੀ ਇਹ ਮਾਇਆ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ, ਜੋ ਅੰਮ੍ਰਿਤਸਰ ਸਾਹਿਬ ਰਾਮ ਤੀਰਥ ਰੋਡ ਦੇ ਉੱਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਬਣਿਆ, ਜਿਹਦੇ ਅਧੀਨ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿਸ ਸਕੂਲ ਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਦੁਨਿਆਵੀ ਵੀ ਪੜ੍ਹਾਈ, ਦੋਵੇਂ ਪੜ੍ਹਾਈਆਂ ਕਰਾਈਆਂ ਜਾ ਰਹੀਆਂ ਸੀ BSc ਸਕੂਲ 'ਚ। ਇਸੇ ਕੰਪਲੈਕਸ ਦੇ ਵਿੱਚ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ, ਡਿਜੀਟਲ ਐਕਸਰੇ ਨਾਲ ਲੈਬੋਰਟਰੀ ਦੇ ਟੈਸਟ ਸਭ ਕੁਝ ਲਾਗਤ ਮੁੱਲ ਨਾਲ ਹੁੰਦਾ ਹੈ। ਜਿਹੜੀ ਦਵਾਈ ਬਾਜ਼ਾਰੋਂ 100 ਦੀ ਮਿਲਦੀ, ਇੱਥੇ 30 ਦੀ ਦਿੱਤੀ ਜਾਂਦੀ। ਇੱਥੇ ਹੀ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਵੀ ਚੱਲਦੀ। 2 ਸਾਲਾਂ ਦਾ ਲੜਕਿਆਂ ਦਾ ਗੁਰਮਤਿ ਦਾ ਕੋਰਸ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਇਹ ਸਭ ਕੁਝ ਗੁਰੂ ਜੀ ਦੀ ਕਿਰਪਾ ਦੇ ਨਾਲ ਉੱਥੇ ਬਿਲਕੁਲ ਫ੍ਰੀ ਕਰਵਾਇਆ ਜਾ ਰਿਹਾ ਹੈ। ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਜਿਸ ਰਸੋਈ ਰਾਹੀਂ 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ ਜਿਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੋ ਰਹੀ। ਇਹ ਕਾਰਜ ਸੇਵਾਵਾਂ ਦੇ ਕੁੰਭ ਚੱਲ ਰਹੇ ਸੀ। ਪਿਤਾ ਜੀ ਨੇ ਦੂਜਾ ਯੂਨਿਟ ਦਿੱਤਾ ਬਿਲਕੁਲ ਨਾਲ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦੇ ਹਸਪਤਾਲ, ਇਲਾਜ ਦਾ ਹਸਪਤਾਲ ਬਣਨਾ ਹੈ। ਜੀ ਦਇਆ ਪ੍ਰਵਾਨ ਪਾਰਕ ਨਾਲ ਪਿਆਰਿਓ ਸਰਾਂ ਬਣਨੀ, ਨਾਲ ਗੁਰਦੁਆਰਾ ਸਾਹਿਬ ਵੀ, ਔਰ ਤੀਸਰਾ ਯੂਨਿਟ ਵੀ ਸਤਿਗੁਰਾਂ ਨੇ ਦਿੱਤਾ ਹੈ ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ, ਬਟਾਲਾ ਰੋਡ ਵੀ ਉਹਨੂੰ ਕਿਹਾ ਜਾਂਦਾ ਹੈ, ਜਿੱਥੇ ਸਕੂਲ ਹਸਪਤਾਲ ਬਣਨਾ ਹੈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਔਰ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ, ਪਰ ਹੁਣ ਔਨ ਟੌਪ ਕਲਾਸ, ਫਿਰ ਤੁਹਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ। 2500 ਰੁਪਏ ਇੱਕ ਗੱਜ ਦੀ ਸੇਵਾ, 1-1, 2-2, 5-5 ਗੱਜ, ਜਿਵੇਂ ਗੁਰੂ ਤੁਹਾਨੂੰ ਪ੍ਰੇਰਨਾ ਕਰੇ ਸੇਵਾ ਵੀ ਕਰ ਸਕਦੇ। ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੇ। ਅਕਾਊਂਟ ਡਿਟੇਲ ਟੀਵੀ ਸਕਰੀਨ ਦੇ ਉੱਤੇ ਚੱਲਦੀਆਂ ਨੇ, ਨੰਬਰ ਸਾਰੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੁੰਦੇ ਨੇ। 3 ਤੋਂ 4 ਰੋਜ਼ਾਨਾ ਦੁਪਹਿਰੇ PTC ਸਿਮਰਨ ਤੇ ਦੇਖਿਆ ਕਰੋ ਪ੍ਰੋਗਰਾਮ, ਔਰ ਰਾਤੀ 10 ਤੋਂ 11 ਵੀ PTC ਸਿਮਰਨ ਤੇ ਚੱਲਦਾ ਹੈ। ਦੋਨੋਂ ਵਕਤ ਸੰਗਤ ਕਰਿਆ ਕਰੋ ਗੁਰੂ ਜੀ ਦੀ ਕਿਰਪਾ ਦੇ ਨਾਲ। ਪੱਕੇ ਮਹੀਨਾਵਾਰੀ ਡੋਨਰ ਬਣੋ, ਔਰ ਜਦੋਂ ਤੁਸੀਂ ਬਾਹਾਂ ਮੋਢੇ ਨਾਲ ਮੋਢਾ ਜੋੜ ਕੇ ਮੇਲ ਕੇ ਬਾਹਾਂ ਦੇ ਨਾਲ ਬਾਹਾਂ ਚੱਲੋਗੇ, ਫਿਰ ਇਹ ਯੂਨਿਟ ਡਬਲ ਟ੍ਰਿਪਲ ਹੋ ਜਾਣਗੇ। ਮੈਂ 113 ਯੂਨਿਟ ਕਹਿਣਾ, ਡਬਲ ਟ੍ਰਿਪਲ ਸਾਰਾ ਕੁਝ ਹੋ ਜਾਏਗਾ। ਆਪਣੀਆਂ ਸੀਸਾਂ ਇਸੇ ਤਰ੍ਹਾਂ ਬਖਸ਼ੀ ਰੱਖਿਓ। ਆਓ। ਹਾਂਜੀ, ਅੱਛਾ, ਬੱਚੇ ਵੀ ਕਹਿ ਰਹੇ ਹੋ ਮਾਤਾ ਜੀ ਪਿੱਛੇ ਖਲੋ ਗਏ ਨੇ, ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁਲ ਜਾਣਾ ਸੀ। ਤੇ ਮੈਂ ਸੋਚਿਆ ਸੀ ਸਮਾਪਤੀ ਕਰ ਦਿਆਂਗੇ, ਤਾਂ ਹੀ ਮੈਂ ਸੰਗਤ ਨੂੰ ਰੋਕਿਆ ਨਹੀਂ। ਜਿਹੜੇ ਉੱਠ ਗਏ ਕੋਈ ਗੱਲ ਨਹੀਂ, ਚਲੋ ਜਿੰਨੇ ਪਿਆਰ 'ਚ ਸਜੇ ਨੇ, ਫਿਰ ਤੁਹਾਡੇ ਹੁਕਮ ਨੂੰ ਮੰਨਦਿਆਂ ਹੋਇਆਂ 2-4 ਮਿੰਟੇ ਪੜੋ, ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ ਹੋਏਗੀ। ਪਠਾਨਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਤਰਸ ਕੀਤਾ ਤੁਹਾਡੇ ਦੀਦਾਰ ਕਰਾਏ। ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਮੇਰੇ ਵੀਰ ਸਰਬਜੀਤ ਸਿੰਘ ਜੀ ਨਾਲ ਬੰਟੀ ਵੀਰ ਜੀ, ਸਾਰੇ ਇਹਨਾਂ ਦੇ ਸਹਿਯੋਗੀ। ਸਤਿਗੁਰੂ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਰਹਿਮਤਾਂ ਕਰਨ, ਹੋਰ ਮੇਰਾ ਕਰਕੇ ਇਹਨਾਂ ਨੂੰ ਵਧਾਉਣ। ਇੱਥੋਂ ਦੇ ਗੁਰੂ ਦੇ ਵਜ਼ੀਰਾਂ ਦਾ, ਸਾਰੇ ਸੇਵਾਦਾਰਾਂ ਦਾ ਧੰਨਵਾਦ। ਆਓ 2-4 ਮਿੰਟ ਲਈ ਇਹ ਪੜ੍ਹ ਲਓ, ਫਿਰ ਉਸ ਤੋਂ ਬਾਅਦ ਮੈਂ ਸਮਾਪਤੀ ਕਰਾਂਗਾ। ਜੇ ਕਾਹਲੀ ਨਹੀਂ ਨਾ, ਦੇਖੋ ਮੈਂ ਜੇ ਕਿਹਾ ਹੀ ਹੈ ਤੇ ਬਾਹਰ ਵਾਲੇ ਵੀ ਅੰਦਰ ਆਉਣੇ ਸ਼ੁਰੂ ਹੋ ਗਏ ਨੇ, ਤੇ 2-4 ਮਿੰਟ ਜੇ ਕਾਹਲੀ ਨਹੀਂ ਨਾ ਤੇ ਬਹਿ ਜਾਓ। ਆਓ, ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁਲ ਜਾਣਾ ਸੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ। ਆਓ ਬੜੇ ਪਿਆਰ ਵਿੱਚ 2-4 ਮਿੰਟ ਪੜੋ, ਫਿਰ
ਫਿਰ ਸਮਾਪਤੀ ਹੈ ਜੀ। ਜੇ ਤੁਸੀਂ ਨ ਫੜਦੇ ਬਾ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਬੋਲੋ ਜੇ ਤੁਸੀਂ ਨਾ ਫੜਦੇ ਬਾਤ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲੱਖੋ ਧੰਨ ਬਾਬਾ ਦੀਪ ਸਿੰਘ ਜੀ। ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ, ਇਸ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ। ਬੋਲੋ ਨਾ ਹੱਸਦੀ ਖੇਡਦੀ ਇਹ ਜ਼ਿੰਦਗਾਨੀ ਹੋਣੀ ਸੀ, ਇਸ ਜੀਵਨ ਦੀ ਕੁਝ ਹੋਰ ਕਹਾਣੀ ਹੋਣੀ ਸੀ। ਜੇ ਚਰਨੀ ਨ ਦੇਂਦੇ ਥਾ, ਜੇ ਚਰਨੀ ਨ ਦੇਂਦੇ ਥਾ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਅਸੀਂ ਟੁੱਟਿਆਂ ਪੱਤਿਆਂ ਵਾਂਗੂ ਨਾਲੇ ਰੁੱਲਦੇ ਸੀ, ਗੱਲ ਗੱਲ ਦੇ ਉੱਤੇ ਅੱਖਾਂ ਤੋਂ ਅਥਰੂ ਡੁੱਲਦੇ ਸੀ। ਅਸੀਂ ਟੁੱਟਿਆ ਪੱਤਿਆਂ ਵਾਂਗੂ ਨਾਲੇ ਰੁੱਲਦੇ ਸੀ, ਗਲ ਗਲ ਦੇ ਉੱਤੇ ਅੱਖਾਂ ਤੋਂ ਅਥਰੂ ਡੁੱਲਦੇ ਸੀ। ਜੇ ਤੁਸੀਂ ਨਾ ਦਿੰਦੇ ਖੁਸ਼ੀਆਂ, ਜੇ ਤੁਸੀਂ ਨਾ ਦਿੰਦੇ ਖੁਸ਼ੀਆਂ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਅਖੀਰਲੀ ਲਾਈਨ ਪੜ੍ਹਨੀ ਹੁਣ ਮੈਂ, ਸਾਰੇ ਗੱਜ ਕੇ ਬੋਲਿਓ। ਗੁਰੂ ਨਾਨਕ ਕਿਰਪਾ ਕੀਤੀ ਗੱਲ ਨਾਲ ਲਾਇਆ ਏ। ਬੋਲੋ ਜੀ ਗੁਰੂ ਨਾਨਕ ਕਿਰਪਾ ਕੀਤੀ ਗੱਲ ਨਾਲ ਲਾਇਆ ਏ। ਗੁਰੂ ਰਾਮਦਾਸ ਕਿਰਪਾ ਕੀਤੀ ਗੱਲ ਨਾਲ ਲਾਇਆ ਏ। ਗੁਰੂ ਰਾਮਦਾਸ ਕਿਰਪਾ ਕੀਤੀ
ਗਲ ਨਲ ਲਾਇਆ ਏ। ਬਾਬਾ ਦੀਪ ਸਿੰਘ ਕਿਰਪਾ ਕੀਤੀ ਗਲ ਨਲ ਲਾਇਆ ਏ। ਬਾਬਾ ਦੀਪ ਸਿੰਘ ਕਿਰਪਾ ਕੀਤੀ ਗਲ ਨਲ ਲਾਇਆ ਏ। ਸਾਨੂੰ ਡਿੱਗਦਿਆਂ ਟਹਿੰਦਿਆਂ ਨੂੰ ਉੱਪਰ ਉਠਾਇਆ ਏ। ਸਾਨੂੰ ਡਿੱਗਦਿਆਂ ਟਹਿੰਦਿਆਂ ਨੂੰ ਉੱਪਰ ਉਠਾਇਆ ਏ। ਤੁਸੀਂ ਪਿਆਰ ਦਿੱਤਾ ਬਣ ਮਾਂ, ਤੁਸੀਂ ਪਿਆਰ ਦਿੱਤਾ ਬਣ ਮਾਂ, ਨਹੀਂ ਤੇ ਰੁੱਲ ਜਾਣਾ ਹੱਸੇ। ਸਾਨੂੰ ਕਿਤੇ ਨਾ ਮਿਲਦੀ ਥਾਂ, ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਜੇ ਤੁਸੀਂ ਨਾ ਫੜਦੇ ਬਾਂਹ, ਬੋਲੋ ਜੇ ਤੁਸੀਂ ਨਾ ਫੜਦੇ ਬਾਂਹ, ਅਸਾਂ ਰੁੱਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ, ਅਸਾਂ ਰੁੱਲ ਜਾਣਾ ਸੀ। ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਵਾਹਿਗੁਰੂ। ਸਤਿ ਸ੍ਰੀ ਅਕਾਲ। ਚਲੋ ਬਾਕੀ ਦੇ ਜਕਾਰੇ ਹੁਣ ਆਪਣੇ ਆਪਣੇ ਘਰਾਂ 'ਚ ਜਾ ਕੇ ਲਾਇਓ। ਗੁਰੂ ਕਿਰਪਾ ਕਰੇ। ਕੀਰਤਨ ਦੀ ਸਮਾਪਤੀ ਹੈ ਜੀ। ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ। ਆ ਕੇ ਕਦੀ ਤੱਕਿਓ, ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ। ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ। ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ, ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ
ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤ ਦੀ ਪੜ੍ਹਾਈ, ਗੁਰਮਤ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ, ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ। 2 ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ 1 ਗਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਈਆ 1 ਗਜ ਦੀ ਸੇਵਾ ਰੱਖੀ ਹੈ। 1-1, 2-2, 5-5 ਗਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ। ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ। ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।